ਤਾਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਫੌਜ ਦਾ ਬੈਂਡ ਸੀ ਇਹ ਉਹਦਾ ਸਮਾਨ ਪਿਆ। 17ਵੀਂ ਤੋਂ 18ਵੀਂ ਸਦੀ ਦੇ ਦਰਮਿਆਨ ਜਿਹੜਾ ਅਸਲਾ ਇਸਤੇਮਾਲ ਹੁੰਦਾ ਸੀ ਇਹ ਸਾਰਾ ਉਹ ਹੈ। KPK ਦੀ ਤਰਜ਼ ਕਹਿ ਲਓ, ਉੱਥੇ ਇਹੋ ਜਿਹੇ ਖੰਜਰ ਤੇ ਤਲਵਾਰਾਂ ਇਸਤੇਮਾਲ ਹੁੰਦੀਆਂ ਸਨ। ਬੰਦੂਕਾਂ ਪਈਆਂ ਨੇ ਬਰੂਦ ਵਾਲੀਆਂ, ਜਿਨ੍ਹਾਂ 'ਚ ਬਰੂਦ ਭਰ ਕੇ ਚਲਾਇਆ ਜਾਂਦਾ ਸੀ ਉਸ ਵੇਲੇ। ਇਹ ਉਹ ਅਸਲਾ ਹੈ। ਤੁਸੀਂ ਪਿੱਛੇ ਵੇਖ ਰਹੇ ਹੋਗੇ ਬੜੀ ਵੱਡੀ ਹਵੇਲੀ ਦੀ ਇੱਕ ਸ਼ਕਲ ਤੁਹਾਨੂੰ ਦਿਸਦੀ ਹੋਣੀ ਹੈ। ਇਹਨੂੰ ਕਿਹਾ ਜਾਂਦਾ ਹੈ ਜੀ ਮਾਈ ਜਿੰਦਾ ਦੀ ਹਵੇਲੀ। ਇਹਦੇ ਉਤਲੇ ਹਿੱਸੇ 'ਚ ਰਾਣੀ ਜਿੰਦ ਕੌਰ ਹੋਰਾਂ ਤੋਂ ਜੁੜੀਆਂ ਛਾਵਾਂ ਜਿਹੜੀਆਂ ਨੇ ਉਹ ਉੱਤੇ ਲੱਗੀਆਂ ਨੇ ਉਹਨਾਂ ਦੇ ਮਿਊਜ਼ੀਅਮ 'ਚ, ਤੇ ਥੱਲੇ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਤੋਂ ਜੁੜੀਆਂ ਹੋਈਆਂ ਯਾਦਾਂ ਨੇ ਬਹੁਤ ਸਾਰੀਆਂ। ਕਿਹਾ ਜਾਂਦਾ ਹੈ ਕਿ ਮਹਾਰਾਣੀ ਜਿੰਦ ਕੌਰ ਦੇ ਜਿਹੜੇ ਹੱਥ ਸਨ ਉਹ ਬੜੇ ਸੋਹਣੇ ਸਨ, ਤੇ ਤਾਂ ਕਰਕੇ ਸੰਗਮਰਮਰ ਤੇ ਉਹਨਾਂ ਦੇ ਹੱਥ ਇਸ ਤਰ੍ਹਾਂ ਬਣਾਏ ਗਏ ਕਿ ਜੀ ਖੜਕ ਸਿੰਘ ਦੇ ਖੜਕਣ ਨਾਲ ਖੜਕਦੀਆਂ ਨੇ ਖਿੜਕੀਆਂ। ਇਹ ਖੜਕ ਸਿੰਘ ਹੋਰਾਂ ਦਾ ਫੋਟੋ ਲੱਗਿਆ ਇਸ 'ਚ। ਇਹ ਉਹੀ ਫੋਟੋ ਬਣੀ ਹੋਈ ਹੈ ਕਿ ਪਿੱਛੋਂ ਉਹ ਜਿਹੜੀ ਰਾਹਦਾਰੀ ਹੈ ਉੱਥੋਂ ਆਪਾਂ ਐਂਟਰ ਹੋਏ ਸਾਂ, ਤੇ ਪਰਲੇ ਪਾਸੇ ਉਹਦੀ ਸ਼ੀਸ਼ ਮਹਿਲ ਨੂੰ ਰਾਹ ਜਾਂਦਾ ਹੈ, ਤੇ ਇਹ ਉਹੀ ਵਿਹੜਾ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਦਰਬਾਰ ਲੱਗਦਾ ਹੁੰਦਾ ਸੀ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਘੋੜੀਆਂ ਦਾ ਬੜਾ ਹੀ ਸ਼ੌਕ ਸੀ। ਉਹਨਾਂ ਪਿੱਛੇ ਲੜੇ ਵੀ ਨੇ, ਬੜੀਆਂ ਜੰਗਾਂ ਵੀ ਕੀਤੀਆਂ, ਤੇ ਉਹ ਸਾਹਮਣੇ ਜਿਹੜੀ ਘੋੜੀ ਉਹ ਹਾਲੇ ਵੀ ਇੱਥੇ ਖਲੋਤੀ ਹੈ। ਉਹਦੇ ਉੱਤੇ ਸਮਾਨ ਵੀ ਲੱਗਿਆ, ਜ਼ੀਨ ਵੀ ਲੱਗੀ ਹੈ, ਰਾਸ ਵੀ ਲੱਗੀ ਹੈ। ਤੁਸੀਂ ਪਿੱਛੇ ਵੇਖ ਰਹੇ ਹੋਗੇ ਬੜੀ ਵੱਡੀ ਹਵੇਲੀ ਦੀ ਇੱਕ ਸ਼ਕਲ ਤੁਹਾਨੂੰ ਦਿਸਦੀ ਹੋਣੀ ਹੈ। ਇਹਨੂੰ ਕਿਹਾ ਜਾਂਦਾ ਹੈ ਜੀ ਮਾਈ ਜਿੰਦਾ ਦੀ ਹਵੇਲੀ। ਮਾਈ ਜਿੰਦਾ ਜਿਹੜੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਘਰਵਾਲੀ ਮਹਾਰਾਣੀ ਜਿੰਦ ਕੌਰ ਸਨ। ਇਹ ਉਹਨਾਂ ਦੀ ਹਵੇਲੀ ਸੀ। ਉਹ ਇੱਥੇ ਰਹਿੰਦੇ ਵੀ ਰਹੇ, ਤੇ ਮੁੜ ਕੇ ਜਦੋਂ ਵੰਡ ਪੈ ਗਈ ਸਾਰੇ ਖਲਾਰੇ ਹੋ ਗਏ, ਨਿਬੜ ਗਏ। ਹੁਣ ਆ ਕੇ ਇਸ ਨੂੰ ਜਿਹੜਾ ਉਹ ਮਿਊਜ਼ੀਅਮ ਦੀ ਸ਼ਕਲ ਦੇ ਦਿੱਤੀ ਗਈ। ਇਹਦੇ ਉਤਲੇ ਹਿੱਸੇ 'ਚ ਰਾਣੀ ਜਿੰਦ ਕੌਰ ਹੋਰਾਂ ਤੋਂ ਜੁੜੀਆਂ ਛਾਵਾਂ ਜਿਹੜੀਆਂ ਨੇ ਉਹ ਉੱਤੇ ਲੱਗੀਆਂ ਨੇ ਉਹਨਾਂ ਦੇ ਮਿਊਜ਼ੀਅਮ 'ਚ, ਤੇ ਥੱਲੇ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਤੋਂ ਜੁੜੀਆਂ ਹੋਈਆਂ ਯਾਦਾਂ ਨੇ ਬਹੁਤ ਸਾਰੀਆਂ। ਹੁਣ ਤੁਹਾਨੂੰ ਉਹ ਚੱਲ ਕੇ ਵਿਖਾਉਂਦੇ ਆ ਜੀ। ਸਭ ਤੋਂ ਪਹਿਲੇ ਆਪਾਂ ਉੱਤੇ ਜਾਵਾਂਗੇ ਮਹਾਰਾਣੀ ਜਿੰਦ ਕੌਰ ਹੋਰਾਂ ਦੀ ਹਵੇਲੀ। ਲਓ ਜੀ ਸੱਜਣੋ, ਇਸ ਵੇਲੇ ਹੁਣ ਅਸੀਂ ਆ ਗਏ ਹਾਂ ਸ਼ਾਹੀ ਕਿਲੇ ਦੇ ਅੰਦਰ ਮੌਜੂਦ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਘਰਵਾਲੀ ਮਹਾਰਾਣੀ ਜਿੰਦ ਕੌਰ ਹੋਰਾਂ ਦੀ ਹਵੇਲੀ, ਤੇ ਇਹਦੇ 'ਚ ਉਹਨਾਂ ਦੀਆਂ ਕੁਝ ਯਾਦਾਂ ਨੇ। ਆਓ ਤੁਹਾਨੂੰ ਉਹ ਵਿਖਾਉਂਦੇ ਹਾਂ। ਲਓ ਜੀ ਸੱਜਣੋ, ਇਸ ਵੇਲੇ ਹੁਣ ਅਸੀਂ ਮਾਈ ਜਿੰਦਾ ਦੀ ਹਵੇਲੀ, ਜਿਹਨੂੰ ਕਿਹਾ ਜਾਂਦਾ ਹੈ ਮਹਾਰਾਣੀ ਰਣਜੀਤ ਕੌਰ ਹੋਰਾਂ ਦੀ ਹਵੇਲੀ, ਉਹਦੇ 'ਚ ਆ ਗਏ ਆ। ਤੇ ਇਹ ਪਹਿਲੀ ਤੁਸੀਂ ਇੱਥੇ ਫੋਟੋ ਵੇਖ ਰਹੇ ਹੋ, ਇਹ ਦਲੀਪ ਸਿੰਘ ਹੋਰਾਂ ਦੀ ਹੈ। ਦਲੀਪ ਸਿੰਘ ਜਿਹੜੇ ਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਸਨ, ਤੇ ਇਹ ਉਹਨਾਂ ਦਾ ਇੱਥੇ ਫੋਟੋ ਲੱਗਿਆ ਹੋਇਆ। ਤੇ ਨਾਲ ਹੀ ਨਾਲ ਹੁਣ ਆਪਾਂ ਅੱਗੇ ਵੀ ਵੇਖਦੇ ਹਾਂ, ਹੋਰ ਵੀ ਫੋਟੋਆਂ ਹੈਗੀਆਂ ਬੜੀਆਂ ਕੰਮ ਦੀਆਂ ਜੀ। ਇਹ ਫੋਟੋ ਜਿਹੜੀ ਹੈ ਸ਼ਹਿਜ਼ਾਦੀ ਬੰਬਾ, ਇਹਨਾਂ ਦੇ ਬਾਰੇ ਲਿਖਿਆ ਜਾਂਦਾ। ਸ਼ਹਿਜ਼ਾਦੀ ਬੰਬਾ ਜਿਹੜੀ ਹੈ ਇਹ ਮਹਾਰਾਜਾ ਦਲੀਪ ਸਿੰਘ ਜਿਹੜੇ ਸਨ ਉਹਨਾਂ ਦੀ ਧੀ ਹੈਗੇ ਸਨ, ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਇਹ ਪੋਤਰੀ ਜੇ। ਇਹ ਉਹਨਾਂ ਦਾ ਇੱਥੇ ਫੋਟੋ ਲੱਗਿਆ ਹੋਇਆ। ਇਹਨਾਂ ਦੇ ਬਾਰੇ ਦੱਸਿਆ ਜਾਂਦਾ ਕਿ ਇਹ ਜਰਮਨ 'ਚ ਜਾ ਵਸੇ ਸਨ ਜਦੋਂ ਅੰਗਰੇਜ਼ ਦੌਰ ਇੱਥੇ ਸ਼ੁਰੂ ਹੋਇਆ। ਆ ਜੀ ਆਹ ਫੋਟੋ ਵੇਖੋ, ਆ ਸਭ ਤੋਂ ਕੰਮ ਦੀ ਆ। ਇਹ ਜਿਹੜਾ ਪੂਰਾ ਪੋਰਟਰੇਟ ਬਣਿਆ, ਇਹ ਬਣਿਆ ਜੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਦਰਬਾਰ ਦਾ। ਜਿਵੇਂ ਪਹਿਲਾਂ ਤੁਹਾਨੂੰ ਦਿਖਾਇਆ ਜਿਹੜਾ 8 ਦਰਾ ਸੀ, ਇਹ ਉਹੀ ਫੋਟੋ ਬਣੀ ਹੋਈ ਹੈ ਕਿ ਪਿੱਛੋਂ ਉਹ ਜਿਹੜੀ ਰਾਹਦਾਰੀ ਹੈ ਉੱਥੋਂ ਆਪਾਂ ਐਂਟਰ ਹੋਏ ਸਾਂ, ਤੇ ਪਰਲੇ ਪਾਸੇ ਉਹਦੀ ਸ਼ੀਸ਼ ਮਹਿਲ ਨੂੰ ਰਾਹ ਜਾਂਦਾ ਹੈ, ਤੇ ਇਹ ਉਹੀ ਵਿਹੜਾ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਦਰਬਾਰ ਲੱਗਦਾ ਹੁੰਦਾ ਸੀ। ਤੇ ਇਹਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਪਿਆਰੇ ਵੀ ਹੈ, ਇਹਨਾਂ ਦੇ ਯਾਰ ਬੇਲੀ ਵੀ ਨਾਲ ਹੀ ਨੇ, ਇਹਨਾਂ ਦੇ ਵਜ਼ੀਰ ਵੀ ਨਾਲ ਹੀ ਨੇ, ਤੇ ਲੋਕੀ ਵੀ ਉੱਥੇ ਆ ਕੇ ਆਪਣੀ ਗੱਲਬਾਤ ਕਰ ਰਹੇ ਆ। ਇੱਦਾਂ ਦਾ ਜੀ ਦਰਬਾਰ ਸਾਜਦਾ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ। ਇਹਦੇ ਨਾਲ ਕੁਝ ਫੋਟੋਆਂ ਇੱਥੇ ਜਿਹੜੀਆਂ ਲੱਗੀਆਂ ਨੇ, ਇਹਨਾਂ ਨੂੰ ਵੀ ਤੁਸੀਂ ਵੇਖ ਸਕਦੇ ਹੋ। ਇਹ ਵੀ ਜੀ ਦਰਬਾਰ ਦੀਆਂ ਫੋਟੋਆਂ ਨੇ। ਇਹ ਥੱਲੇ ਇਹਨਾਂ ਨਾਲ ਲਾਈਆਂ, ਤੇ ਇਹਨਾਂ ਦੇ ਉੱਤੇ ਸਾਰਿਆਂ ਦਾ ਲਿਖਿਆ ਕਿ ਇਹਨਾਂ ਫੋਟੋਆਂ ਵਿੱਚ ਕੌਣ ਹੈ ਤੇ ਕੌਣ ਨਹੀਂ ਹੈ। ਇਸ ਦੇ ਨਾਲ ਹੀ ਇੱਧਰਲੇ ਪਾਸੇ ਵੇਖੋ, ਇਹ ਜੀ ਰਾਣੀ ਜਿੰਦਾ, ਇਹਨਾਂ ਦੇ ਬਾਰੇ ਕਿਹਾ ਜਾਂਦਾ। ਇਹ ਜੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਘਰਵਾਲੀ ਸਨ ਰਾਣੀ ਜਿੰਦਾ, ਇਹ ਉਹਨਾਂ ਦਾ ਇੱਥੇ ਫੋਟੋ ਲੱਗਿਆ ਹੋਇਆ। ਤੇ ਇਹਨਾਂ ਦਾ ਹੁਣ ਨਾਲ ਇਹ ਵੀ ਦੱਸਦੇ ਕਿ ਦਲੀਪ ਸਿੰਘ ਦੀ ਮਾਂ ਤੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਘਰਵਾਲੀ ਜੀ। ਆਹ ਵੇਖੋ ਨਾ ਕਿੰਨੀ ਸੋਹਣੀ ਫੋਟੋ ਲੱਗੀ ਹੈ। ਇਹ ਜੀ ਦਲੀਪ ਸਿੰਘ ਹੋਰਾਂ ਦੀ ਫੋਟੋ। ਇਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਜਿਹੜੇ ਆ ਉਹ ਪੁੱਤਰ ਸਨ। ਇਹ ਉਹਨਾਂ ਦਾ ਬਚਪਨ ਦਾ ਫੋਟੋ ਇੱਥੇ ਲਾਇਆ ਗਿਆ। ਆਓ ਜੀ ਅੱਗੇ ਵੀ ਵੇਖਦੇ ਹੁਣ ਕੌਣ। ਆਹ ਬੜਾ ਮਜ਼ੇ ਦਾ ਫੋਟੋ ਹੈ ਜੀ। ਇਹਦੇ ਬਾਰੇ ਵੇਖੋ ਤੁਸੀਂ, ਇਹਦੇ ਥੱਲੇ ਲਿਖਿਆ ਕਿ ਦਲੀਪ ਸਿੰਘ ਹੋਰੀ ਜਿਹੜੇ ਆ ਆਪਣੇ ਜਿਹੜੇ ਉਹਨਾਂ ਦੇ ਨਾਲ ਜੀ ਸਨ, ਜਿਹੜੇ ਉਹਨਾਂ ਦਾ ਸਾਰੇ ਕੰਮਕਾਜ ਵੇਖਦੇ ਸਨ, ਉਹਨਾਂ ਦੇ ਨਾਲ ਬੈਠੇ ਆ। ਤੇ ਇਸ ਫੋਟੋ 'ਚ ਇੱਕ ਬੜੀ ਜਿਹੜੀ ਉਹ ਨਵੇਕਲੀ ਗੱਲ ਵੇਖਣ ਨੂੰ ਮਿਲਦੀ ਉਹ ਹੈ ਇਹ ਕਿ ਇਹਨਾਂ ਦੇ ਨਾਲ ਜਿਹੜੇ ਜੀ ਨੇ
ਦਲੀਪ ਸਿੰਘ ਹੋਰਾਂ ਨਾਲ, ਉਹਨਾਂ ਲੋਕਾਂ ਨੇ ਜਿਹੜੀਆਂ ਦਸਤਾਰਾਂ ਆਪਣੇ ਸਿਰ ਤੇ ਬੰਨੀਆਂ, ਉਹ ਜੇ ਵੇਖਿਆ ਜਾਏ ਤੇ ਉਹ ਜਿਸ ਤਰ੍ਹਾਂ ਸਾਡੇ ਇੱਥੇ ਕਹਿ ਲਓ ਕਿ ਪਹਾੜੀ ਇਲਾਕੇ ਹੋ ਗਏ, ਜਿਵੇਂ KPK ਦਾ ਇਲਾਕਾ ਹੋ ਗਿਆ, ਜਾਂ ਉਸ ਤੋਂ ਅੱਗੇ ਦਾ ਜਿਹੜਾ ਇਲਾਕਾ ਹੈ ਕਾਬਲ ਤਿਕਰ, ਉੱਥੇ ਇਹ ਇੱਦਾਂ ਦੀਆਂ ਪੱਗਾਂ ਉੱਥੇ ਬੰਨੀ ਨਹੀਂ। ਤੇ ਇਸ ਦਾ ਮਤਲਬ ਇਹ ਹੋਇਆ ਕਿ ਇਸ ਤਸਵੀਰ ਤੋਂ ਪਤਾ ਲੱਗਦਾ ਸਾਨੂੰ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਦੌਰ ਵਿੱਚ ਜਿਹੜਾ ਕਿਹਾ ਜਾਂਦਾ ਕਿ ਪੰਜਾਬ ਜਿਹੜਾ ਹੈ ਉਹਨਾਂ ਦਾ ਹਕੂਮਤ ਦਾ, ਉਹ ਕਸ਼ਮੀਰ ਤੋਂ ਲੈ ਕੇ ਇੱਕ ਸਿਰੇ ਤੋਂ ਲੈ ਕੇ ਤੇ ਦੂਜੇ ਸਿਰੇ ਕਾਬਲ ਤਿਕਰ ਉਹਨਾਂ ਦਾ ਹਕੂਮਤ ਉਹਨਾਂ ਦੀ ਚੱਲਦੀ ਸੀ। ਤੇ ਉਸ ਦੇ ਰਾਹੀਂ ਜਿਹੜਾ ਉਹਨਾਂ ਦੇ ਯਾਰ ਬੇਲੀ ਵੀ ਜਿਹੜੇ ਆ ਉਧਰ ਦੇ ਵੀ ਹੈਗੇ ਸਨ, ਜਿਹਦੇ ਨਾਲ ਇਹ ਸ਼ਾਇਦ ਪਤਾ ਲੱਗਦੀ ਹੈ ਕਿ ਪੰਜਾਬੀ ਤੇ ਪਸ਼ਤੂਨ ਇਹਨਾਂ ਦਾ ਆਪਸ 'ਚ ਕੈਸਾ ਇਕੱਠ ਹੁੰਦਾ ਸੀ। ਇਹ ਭਾਜੀ ਇਹ ਦਲੀਪ ਸਿੰਘ ਹੋਰਾਂ ਦਾ ਇੱਕ ਹੋਰ ਫੋਟੋ ਆ ਗਿਆ ਸਾਡੇ ਕੋਲ। ਪਹਿਲਾਂ ਜਿਹੜਾ ਵੇਖਿਆ ਉਹ ਥੋੜਾ ਜਵਾਨੀ ਵਾਲਾ ਸੀ, ਇਹ ਜ਼ਰਾ ਜਦੋਂ ਹੋਰ ਜਵਾਨ ਹੋ ਗਏ, ਵੱਡੇ ਹੋ ਗਏ, ਦਾੜੀ ਮੁੱਛ ਆ ਗਈ, ਤੇ ਉਦੋਂ ਦਾ ਫੋਟੋ ਆ ਜੀ। ਆਓ ਇਹਦੇ ਨਾਲ ਵੇਖਨੇ ਹੁਣ ਅੱਗੇ ਆ ਵੇਖੋ ਨਾ, ਹੁਣ ਜਿੱਥੋਂ ਗੱਲ ਵੱਧਦੀ ਹੈ, ਇਹ ਸਾਡੇ ਜਿਹੜੇ ਮੁਗਲ ਇੱਥੇ ਬਾਦਸ਼ਾਹੀ ਚੱਲੀ ਹੈ, ਮੁਗਲ ਬਾਦਸ਼ਾਹ ਆਖਰੀ ਜਿਹੜੇ ਹੋਏ ਬਹਾਦਰ ਸ਼ਾਹ ਜ਼ਫਰ, ਇਹ ਉਹਨਾਂ ਦਾ ਫੋਟੋ ਲੱਗਿਆ ਹੋਇਆ। ਇਹਨਾਂ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਹੁਣ ਤੱਕ ਤਾਰੀਖ ਵਿੱਚ ਦੁਨੀਆ ਦਾ ਜਿਹੜਾ ਸਭ ਤੋਂ ਗਰੀਬ ਬਾਦਸ਼ਾਹ ਹੋਇਆ ਉਹ ਬਹਾਦਰ ਸ਼ਾਹ ਜ਼ਫਰ ਸੀ। ਇਹਨਾਂ ਦੇ ਬਾਰੇ 'ਚ ਗੱਲ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਦੇ ਨਾਲ ਜਿਹੜਾ ਜ਼ੁਲਮ ਹੋਇਆ ਜਦੋਂ ਇਹਨਾਂ ਦੀ ਹਕੂਮਤ ਗਈ, ਤੇ ਉਸ ਤੋਂ ਬਾਅਦ ਇਹਨਾਂ ਦੇ ਪੁੱਤਰਾਂ ਨੂੰ ਕਿਹਾ ਜਾਂਦਾ ਕਿ ਇਹਨਾਂ ਦੇ ਸਾਹਮਣੇ ਵੱਢਿਆ ਗਿਆ ਸੀ। ਉਸ ਤੋਂ ਬਾਅਦ ਇਸ ਬੰਦੇ ਕੋਲ ਕੁਝ ਨਹੀਂ ਰਿਹਾ। ਇਹ ਬਹਾਦਰ ਸ਼ਾਹ ਜ਼ਫਰ ਤੋਂ ਬਾਅਦ ਜੀ ਹੁਣ ਸ਼ੇਰ ਸਿੰਘ ਹੋਰਾਂ ਦੀ ਫੋਟੋ ਆ। ਸ਼ੇਰ ਸਿੰਘ ਵੀ ਇਹਨਾਂ ਦੇ ਨਾਲ, ਸਾਰਿਆਂ ਨੂੰ ਪਤਾ ਹੈ, ਇਹ ਦੱਸਣ ਬਾਰੇ ਤਾਂ ਲੋੜ ਹੈ ਕੋਈ ਨਹੀਂ। ਤੇ ਨਾਲ ਹੀ ਨਾਲ ਹੁਣ ਤੁਹਾਨੂੰ ਇੱਕ ਹੋਰ ਸ਼ੈ ਵਿਖਾਈਏ। ਇੱਥੇ ਇਹ ਜਿਹੜਾ ਜੀ ਮਹਾਰਾਜਾ ਦਲੀਪ ਸਿੰਘ ਹੋਰਾਂ ਦਾ ਜਿਹੜਾ ਹੈ, ਵੇਖੋ ਨਾ ਮੁਜੱਸਮਾ ਕਿੱਡਾ ਸੋਹਣਾ ਬਣਿਆ ਹੋਇਆ। ਅੱਛਾ, ਇਹ ਜਿੰਨਾ ਕੁਝ ਅਸੀਂ ਤੁਹਾਨੂੰ ਵਿਖਾ ਰਹੇ ਹਾਂ, ਇਹਦੇ ਬਾਰੇ 'ਚ ਕਿਹਾ ਜਾਂਦਾ ਜਦੋਂ ਇੱਥੇ ਅੰਗਰੇਜ਼ ਰਾਜ ਆਇਆ ਤੇ ਉਹ ਸਾਰਾ ਕੁਝ ਆਪਣੇ ਨਾਲ ਲੈ ਗਏ ਸਨ। ਤੋਂ ਵੰਡ ਹੋਈ ਤੇ ਉਹ ਸਾਰਾ ਕੁਝ ਆਪਣੇ ਨਾਲ ਲੈ ਗਏ। ਮੁੜ ਕੇ ਬਾਹਰ ਬੈਠੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਅੱਗੋਂ ਪੋਤਰੇ ਪੋਤਰੀਆਂ ਜਿਹੜੇ ਵੀ ਉੱਥੇ ਹੈ ਸਨ, ਉਹਨਾਂ ਦੇ ਵਾਲਿਆ ਕੀਤਾ ਗਿਆ। ਤੇ ਉਹਨਾਂ 'ਚੋਂ ਇੱਕ ਪੁੱਤਰੀ ਜਿਹੜੀ ਉਹਨਾਂ ਨੇ ਇੱਥੇ ਆ ਕੇ ਵਾਪਸ ਉਹ ਸਾਰਾ ਇੱਕ ਕਰੀਮ ਬਖਸ਼ ਜਿਹੜੇ ਭਾਈ ਸਨ ਉਹਨਾਂ ਨੂੰ ਦੇ ਦਿੱਤਾ, ਕਿਉਂਕਿ ਉਹਨਾਂ ਦੀ ਅੱਗੇ ਔਲਾਦ ਕੋਈ ਨਹੀਂ ਸੀ ਹੋਈ। ਤੇ ਉਹਨਾਂ ਦਾ ਜਿਹੜਾ ਉਹ ਇੱਥੇ ਹੀ ਆ ਕੇ ਉਹ ਪੂਰੇ ਹੋਏ ਲਾਹੌਰ ਵਿੱਚ ਹੀ। ਤੇ ਇਸੇ ਨਾਲ ਹੀ ਕਿਹਾ ਜਾਂਦਾ ਹੈ ਕਿ ਜਿਹੜੇ ਸਿੱਖ ਫੈਮਿਲੀ ਜਿਹੜੀ ਹੈ ਸੀ ਜਿਨ੍ਹਾਂ ਨੇ ਹਕੂਮਤ ਕੀਤੀ ਹੈ, ਉਹਨਾਂ ਦਾ ਖਾਨਦਾਨ ਉੱਥੇ ਆ ਕੇ ਮੁੱਕਿਆ। ਇਹ ਵੰਡ ਤੋਂ ਬਾਅਦ ਦੀ ਗੱਲ ਹੈ। ਤੇ ਫਿਰ ਕਰੀਮ ਬਖਸ਼ ਹੋਰਾਂ ਤੋਂ ਇਹ ਸਾਰਾ ਮਾਲ ਸਰਕਾਰ ਨੇ ਲੈ ਕੇ ਤੇ ਇੱਥੇ ਮਾਈ ਜਿੰਨਾਂ ਦੀ ਹਵੇਲੀ 'ਚ ਲਾਤਾ ਜੀ। ਇਹ ਜੀ ਤੁਸੀਂ ਵੇਖ ਰਹੇ ਹੋ ਇਹ ਦੋ ਤਸਵੀਰਾਂ, ਇਹ ਉੱਤੇ ਵਾਲੀ ਜਿਹੜੀ ਹੈ ਇਹ ਜੀ ਕਲਕੱਤਾ ਦੀ ਆ, ਉਹ ਥੱਲੇ ਵਾਲੀ ਜਿਹੜੀ ਹੈ ਬਨਾਰਸ ਦੀ ਹੈ ਜੀ। ਇਹ ਕੁਦਰਤੀ ਮੰਜ਼ਰ ਬਣਾਏ ਗਏ ਨੇ, ਇਹ ਵੀ ਉਸ ਵੇਲੇ ਦਾ ਕੰਮ ਹੈ ਜੀ। ਅੱਜ ਤੋਂ 200-250 ਸਾਲ ਪੁਰਾਣੀਆਂ ਇਹ ਸਾਰੀਆਂ ਚੀਜ਼ਾਂ ਬਣੀਆਂ ਨੇ। ਇਹ ਜੀ ਗੁਲਾਬ ਸਿੰਘ ਹੋਰਾਂ ਦਾ ਫੋਟੋ ਆ ਗਿਆ ਇੱਥੇ ਬਣਿਆ ਹੋਇਆ। ਹੁਣ ਇਹਦੇ ਬਾਰੇ 'ਚ ਇੱਥੇ ਗੁਰਮੁਖੀ 'ਚ ਕੁਝ ਲਿਖਿਆ ਹੋਇਆ, ਤਾਂ ਕਰਕੇ ਆਪਾਂ ਉਸ ਤਰ੍ਹਾਂ ਪੜ੍ਹ ਨਹੀਂ ਸਕਦੇ ਕਿ ਇਹ ਕੀ ਲਿਖਿਆ ਹੋਇਆ। ਮਹਾਰਾਜ ਜੀ ਅੱਗੇ ਵੇਖਦੇ ਹਾਂ। ਇਹ ਲੀ ਲੋ ਆ ਦਿੱਲੀ ਆ ਗਿਆ ਜੀ, ਹੈ ਇੱਕ ਕਿਲਾ ਲਾਹੌਰ 'ਚ ਤੇ ਦੂਜਾ ਕਿਲਾ ਦਿੱਲੀ 'ਚ। ਇੱਥੋਂ ਹੀ ਜਿਹੜਾ ਮੁਗਲ ਅੰਪਾਇਰ ਜਿਹੜਾ ਸੀ, ਮੁਗਲਾਂ ਦੀ ਹਕੂਮਤ ਸੀ, ਉਹ ਇਸੇ ਤਰ੍ਹਾਂ ਚੱਲਦੀ ਸੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਹਕੂਮਤ ਵੀ ਇਸੇ ਤਰ੍ਹਾਂ ਹੀ ਚੱਲਦੀ ਰਹੀ। ਇਸ ਦੇ ਨਾਲ ਇੱਥੇ ਇਹ ਜਿਹੜੀ ਹੈ ਮਿਊਜ਼ੀਅਮ ਬਣਿਆ, ਇਹਦੇ 'ਚ ਜਿਹੜੀ ਸਭ ਤੋਂ ਵੱਡੀ ਸ਼ੈ ਤੇ ਮਜ਼ੇਦਾਰ ਸ਼ੈ ਉਹ ਹੈ ਜੀ ਇਹ ਸੰਗੇ ਮਰਮਰ ਦੇ ਹੱਥ ਬਣੇ ਹੋਏ ਹਨ। ਤੇ ਸੰਗੇ ਮਰਮਰ ਦੇ ਹੱਥ ਜਿਹੜੇ ਆ, ਕਿਹਾ ਜਾਂਦਾ ਕਿ ਇਹ ਜਿਹੜੀ ਮਹਾਰਾਣੀ ਜਿੰਦ ਕੌਰ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਘਰ ਵਾਲੇ ਸਨ, ਇਹ ਉਹਨਾਂ ਦੇ ਹੱਥਾਂ ਦੇ ਬਣੇ ਹੋਏ, ਉਹਨਾਂ ਦੀ ਨਕਲ ਬਣੀ ਹੈ। ਕਿਉਂਕਿ ਕਿਹਾ ਜਾਂਦਾ ਹੈ ਕਿ ਮਹਾਰਾਣੀ ਜਿੰਦ ਕੌਰ ਦੇ ਜਿਹੜੇ ਹੱਥ ਸਨ ਉਹ ਬੜੇ ਸੋਹਣੇ ਸਨ, ਤੇ ਤਾਂ ਕਰਕੇ ਸੰਗੇ ਮਰਮਰ ਤੇ ਉਹਨਾਂ ਦੇ ਹੱਥ ਇਸ ਤਰ੍ਹਾਂ ਬਣਾਏ ਗਏ। ਇਹ ਉਹਨਾਂ ਦੀ ਨਕਲ ਹੈ ਜੀ। ਲੋ ਜੀ, ਇਸ ਦੇ ਨਾਲ ਹੁਣ ਆਹ ਫੋਟੋ ਵੇਖੋ ਨਾ, ਇੱਥੇ ਆ ਕੇ ਇੰਝ ਹੀ ਲੱਗਦਾ ਹੈ ਜਿਵੇਂ ਕੋਈ ਗੋਰਾ ਖਲੋਤਾ ਹੋਇਆ, ਕੋਈ ਗੋਰਾ ਜਰਨੈਲ ਉਸ ਜ਼ਮਾਨੇ ਦਾ ਖਲੋਤਾ ਹੋਇਆ। ਲੇਕਿਨ ਇਹਦੇ ਬਾਰੇ ਜੇ ਗੱਲ ਕੀਤੀ ਜਾਏ ਤੇ ਇਹ ਜਿਹੜੇ ਨੇ ਇਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਪੋਤਰੇ ਦਲੀਪ ਸਿੰਘ ਜਿਹੜੇ ਨੇ ਉਹਨਾਂ ਦੇ ਪੁੱਤਰ ਨੇ, ਜਿਨ੍ਹਾਂ ਦਾ ਨਾਂ ਸੀ ਫਰੈਡਰਿਕ ਦਲੀਪ ਸਿੰਘ। ਕਿਉਂਕਿ ਇਹ ਬਾਹਰ ਇਹਨਾਂ ਦਾ ਜੰਮਪਲ ਹੋਇਆ ਸਾਰਾ, ਤੇ ਇਹ ਕੁਝ ਗੋਰੇ ਵੀ ਹੋ ਗਏ, ਕੁਝ ਸਰਦਾਰ ਵੀ ਹੋ ਗਏ। ਇਹ ਤਾਂ ਕਰਕੇ ਇਹਨਾਂ ਦਾ ਨਾਂ ਜਿਹੜਾ ਜੀ ਉਹ ਫਰੈਡਰਿਕ ਦਲੀਪ ਸਿੰਘ ਸੀ। ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਪੋਤਰੇ ਸਨ ਜੀ। ਇਹ ਉਹਨਾਂ ਦਾ ਫੋਟੋ ਹੈ। ਇੱਧਰ ਵੇਖੋ ਜੀ, ਆਹ ਫੋਟੋ ਜਿਹੜਾ ਤੁਸੀਂ ਬੜਾ ਇੱਕ ਗੱਲ ਵੀ ਸੁਣਾਉਂਦੇ ਹੁੰਦੇ ਨੇ ਲੋਕੀ ਕਿ ਜੀ ਖੜਕ ਸਿੰਘ ਦੇ ਖੜਕਣ ਨਾਲ ਖੜਕਦੀਆਂ ਨੇ ਖਿੜਕੀਆਂ। ਇਹ ਖੜਕ ਸਿੰਘ ਹੋਰਾਂ ਦਾ ਫੋਟੋ ਲੱਗਿਆ ਇਸ 'ਚ। ਇਹ ਵੀ ਉਸੇ ਜ਼ਮਾਨੇ ਦਾ ਬਣਿਆ ਜੀ। ਇਹ ਜਿੰਨੀਆਂ ਸ਼ੈਵਾਂ ਵੀ ਤੁਸੀਂ ਵੇਖ ਰਹੇ ਹੋ, ਇਹਨਾਂ ਬਾਰੇ ਜੇ ਗੱਲ ਕੀਤੀ ਜਾਏ, ਇਹ ਘੱਟੋ ਘੱਟ ਵੀ
ਕੋਈ 200 ਸਾਲ ਪੁਰਾਣੀਆਂ ਹੈ ਨਹੀਂ ਤੇ 250 ਸਾਲ। ਤੇ ਹੁਣ ਥੱਲੇ ਚੱਲ ਕੇ ਦੂਜਾ ਮਿਊਜ਼ੀਅਮ ਵੀ ਤੁਹਾਨੂੰ ਵਿਖਾਉਂਦੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਬਹੁਤ ਸਾਰੀਆਂ ਛਾਵਾਂ ਪਈਆਂ ਨੇ। ਆਓ ਜ਼ਰਾ ਚੱਲ ਕੇ ਵੇਖ। ਪਹਿਲੇ ਹੁਣ ਜਿਹੜਾ ਅਸੀਂ ਉੱਤੇ ਗਏ ਸਾਂ ਜੀ ਮਿਊਜ਼ੀਅਮ ਦੇ, ਜਿੱਥੇ ਮਾਈ ਜਿੰਦਾ ਦੀ ਹਵੇਲੀ ਮਹਾਰਾਣੀ ਜਿੰਦ ਕੌਰ ਦਾ ਇੱਥੇ ਜਿਹੜਾ ਉਹ ਸਮਾਨ ਪਿਆ ਸੀ, ਉਹ ਅਸੀਂ ਵੇਖਿਆ, ਤਸਵੀਰਾਂ ਹੈਗੀਆਂ ਸਨ। ਤੇ ਹੁਣ ਜਿਹੜਾ ਅਸੀਂ ਥੱਲੇ ਵਾਲੇ ਪਾਸੇ ਆ ਗਏ ਹਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਤੋਂ ਤੇ ਸਿੱਖ ਦੌਰੇ ਹਕੂਮਤ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਸ਼ੈਵਾਂ ਅੰਦਰ ਹੈ ਨੇ। ਆਓ ਅੰਦਰ ਚੱਲ ਕੇ ਤੁਹਾਨੂੰ ਵਿਖਾਉਂਦੇ ਇੱਥੇ ਕੀ ਹੈਗਾ। ਲੋ ਜੀ, ਹੁਣ ਅਸੀਂ ਜਿਹੜਾ ਉਹ ਇਸ ਮਿਊਜ਼ੀਅਮ ਦੇ ਅੰਦਰ ਆ ਗਏ ਹਾਂ ਤੇ ਇੱਥੇ ਜਿਹੜਾ ਪਹਿਲੇ ਹਾਲ ਵਿੱਚ 4 ਚੁਫੇਰੇ ਜਿਹੜੀਆਂ ਉਹ ਤਸਵੀਰਾਂ ਲੱਗੀਆਂ ਨੇ, ਵਿੱਚ ਗੋਰੇ ਦੌਰ ਦੀਆਂ ਵੀ ਹੈ ਨੇ, ਅੰਗਰੇਜ਼ ਦੌਰ ਦੀਆਂ ਵੀ ਨੇ, ਸਿੱਖ ਦੌਰ ਦੀਆਂ ਵੀ ਨੇ। ਤੇ ਹੁਣ ਅੱਗੇ ਚੱਲ ਕੇ ਵੇਖਦੇ ਜਿੱਥੇ ਸਮਾਨ ਪਿਆ ਸਾਰਾ, ਉਹਦੇ ਬਾਰੇ ਤੁਹਾਨੂੰ ਦੱਸਦੇ ਆ। ਦੂਜੇ ਹਾਲੇ 'ਚ ਬੜੀ ਤੇ ਸਭ ਤੋਂ ਪਹਿਲੇ ਆਹ ਤੁਸੀਂ ਵੇਖੋ, ਆ ਜਿਹੜੇ ਖੰਜਰ ਹੈ ਇਹਨਾਂ ਨੂੰ ਪਠਾਨੀ ਖੰਜਰ ਕਹੀਦਾ। ਇਹ ਜਿਹੜੇ ਸਾਡੇ ਅਫਗਾਨ ਤੁਸੀਂ ਤਰਜ਼ ਕਹਿ ਲਓ, KPK ਦੀ ਤਰਜ਼ ਕਹਿ ਲਓ, ਜਿਹੜਾ ਵੀ ਤੁਸੀਂ ਜਿਹੜੇ ਸਾਡੇ ਪਸ਼ਤੂਨ ਭਰਾ ਨੇ ਉੱਥੇ ਇਹੋ ਜਿਹੇ ਖੰਜਰ ਤੇ ਤਲਵਾਰਾਂ ਇਸਤੇਮਾਲ ਹੁੰਦੀਆਂ ਸਨ। ਇਹ ਉਹ ਵਾਲਾ ਅਸਲਾ ਜੇ। ਇਸ ਦੇ ਨਾਲ ਹੀ ਇੱਧਰਲੇ ਪਾਸੇ ਆ ਬਰੀਕ ਤਲਵਾਰਾਂ ਨਹੀਂ, ਇਹ ਅੰਗਰੇਜ਼ ਦੌਰ ਨਾਲ ਜੁੜੀਆਂ ਹੋਈਆਂ। ਆ ਜਿਹੜੀਆਂ ਨੇ ਇਹ ਵੀ ਯੂਰਪੀ ਤਲਵਾਰਾਂ ਇਹਨਾਂ ਨੂੰ ਕਿਹਾ ਜਾਂਦਾ ਹੈ। ਮਤਲਬ ਕਿ ਇਹ ਮਗਰਬ ਵਾਲੇ ਪਾਸਿਓਂ ਇਹ ਵਾਲੀ ਤਰਜ਼ ਆਈ ਹੈ ਤਲਵਾਰਾਂ ਨੂੰ। ਇੱਧਰ ਵੇਖੋ ਤੁਸੀਂ, ਇਹ ਜਿਹੜਾ ਬਰੂਦ ਦੀ ਇੱਥੇ ਸਾਰਾ ਬੰਦੂਕਾਂ ਪਈਆਂ ਨੇ ਬਰੂਦ ਵਾਲੀਆਂ, ਜਿਨ੍ਹਾਂ 'ਚ ਬਰੂਦ ਭਰ ਕੇ ਚਲਾਇਆ ਜਾਂਦਾ ਸੀ ਉਸ ਵੇਲੇ। ਇਹ ਉਹ ਅਸਲਾ ਹੈ। ਤੇ ਨਾਲ ਹੀ ਨਾਲ ਅੱਗੇ ਆ ਕੇ ਤੁਹਾਨੂੰ ਵਿਖਾਉਂਦੇ ਆ ਮਜ਼ੇਦਾਰ ਚੀਜ਼ ਜਿਹੜੀ। ਆ ਵੇਖੋ ਇੱਥੇ ਜਿਹੜਾ ਜੀ ਆ ਤਲਵਾਰਾਂ ਵੀ ਨੇ ਤੇ ਸੀਨਾ ਪੋਸ਼ ਵੀ ਨੇ, ਢਾਲ ਵੀ ਹੈ। ਇਹ ਸਾਰਾ ਉਹ ਸਮਾਨ ਹੈ ਜਿਹੜੇ ਰਾਜੇ ਮਹਾਰਾਜੇ ਜਦੋਂ ਜੰਗਾਂ ਤੇ ਜਾਂਦੇ ਸੀ, ਲੜਦੇ ਸੀ, ਤੇ ਫਿਰ ਇਹ ਸਾਰਾ ਸਾਜ਼ੋ ਸਮਾਨ ਪਾ ਕੇ ਫਿਰ ਉਹ ਮੈਦਾਨ 'ਚ ਉਤਰਦੇ ਹੁੰਦੇ ਸੀ। ਇੱਥੇ ਸਮਾਨ ਪਿਆ, ਇਹਦੇ 'ਚ ਤੁਸੀਂ ਵੇਖੋਗੇ ਵਾਜੇ ਵੀ ਪਏ ਹੋਏ ਹਨ, ਨਾਲ ਡਰਮ ਵੀ ਪਏ ਆ, ਕੋਈ ਢੋਲ ਹੈ, ਕੋਈ ਤਬਲ ਹੈ ਵੱਡਾ। ਇਹ ਸਾਰਾ ਜਿਹੜਾ ਇਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਫੌਜ ਸੀ, ਇਹ ਉਹਨਾਂ ਦਾ ਸਮਾਨ ਸੀ। ਉਹਨਾਂ ਦਾ ਬੈਂਡ ਜਿਹੜਾ ਫੌਜੀ ਬੈਂਡ ਹੁੰਦਾ ਉਸ ਵੇਲੇ ਵੀ ਚੱਲਦਾ ਸੀ। ਤਾਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਫੌਜ ਦਾ ਬੈਂਡ ਸੀ, ਇਹ ਉਹਦਾ ਸਮਾਨ ਪਿਆ। ਇਹਦੇ 'ਚ ਪਿੱਛੇ ਤੁਹਾਨੂੰ ਘੋੜੇ ਵੀ ਨਜ਼ਰ ਆ ਰਹੇ ਹੋਣੇ, ਇੱਥੇ ਤੁਹਾਨੂੰ ਉਹ ਗੰਡਾਸਾ ਵੀ ਨਜ਼ਰ ਆ ਰਹੇ, ਤੇ ਉਹ ਵੀ ਨਾਲ ਹੀ ਨਾਲ। ਤੇ ਇੱਧਰਲੇ ਪਾਸੇ ਉਹ ਜਿਹੜੀਆਂ ਸਾਂਗਾਂ ਤੁਸੀਂ ਕਹਿ ਲਓ, ਨੇਜ਼ੇ ਕਹਿ ਲਓ, ਬਰਛੇ ਕਹਿ ਲਓ, ਉਹ ਇੱਥੇ ਵੀ ਪਏ ਆ ਤੇ ਉਧਰਲੇ ਪਾਸੇ ਵੀ ਪਏ ਹੋਏ ਆ। ਇਹ ਜਿਹੜਾ ਸਾਰਾ ਸਮਾਨ ਹੈ ਇਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਫੌਜ ਦਾ ਸਮਾਨ ਹੈ ਜੀ। ਆਓ ਜ਼ਰਾ ਅੱਗੇ ਚੱਲ ਕੇ ਵੇਖਦੇ ਹਾਂ ਹੋਰ ਕੀ ਹੈਗਾ। ਉਸ ਦੌਰ 'ਚ ਜਿਹੜੀਆਂ ਤਲਵਾਰਾਂ, ਤੀਰ ਕਮਾਨ, ਜੋ ਕੁਝ ਇਸਤੇਮਾਲ ਹੁੰਦਾ ਸੀ ਉਹ ਸਾਰਾ ਇਸ ਮਿਊਜ਼ੀਅਮ 'ਚ ਹੈਗਾ। ਇੱਧਰਲੇ ਪਾਸੇ ਤੁਸੀਂ ਵੇਖੋ ਤੇ ਰੰਗ ਬਰੰਗੀਆਂ ਤਲਵਾਰਾਂ ਹੈਗੀਆਂ, ਪਰ ਇਹ ਸਾਰੀਆਂ ਉਸੇ ਦੌਰ ਦੀਆਂ ਨੇ। ਯਾਨੀ ਕਿ 17ਵੀਂ ਤੋਂ 18ਵੀਂ ਸਦੀ ਦੇ ਦਰਮਿਆਨ ਜਿਹੜਾ ਅਸਲਾ ਇਸਤੇਮਾਲ ਹੁੰਦਾ ਸੀ, ਇਹ ਸਾਰਾ ਉਹ ਹੈ। ਇਹ ਵੇਖੋ, ਇਹ ਤੀਰ ਕਮਾਨ, ਉਸ ਵੇਲੇ ਇੱਥੇ ਇਹੋ ਜਿਹੇ ਤੀਰ ਕਮਾਨ ਚੱਲਦੇ ਹੁੰਦੇ ਸੀ। ਇਹਨਾਂ ਦੇ ਬਾਰੇ ਖਾਸ ਇਹ ਨਹੀਂ ਕਿਹਾ ਜਾ ਸਕਦਾ ਕਿ ਇਹਦਾ ਤਲਕ ਕਿਹੜੇ ਇਲਾਕੇ ਨਾਲ ਹੈ, ਲੇਕਿਨ ਇਹ ਜਿਹੜਾ ਉਸ ਦੌਰ ਵਿੱਚ ਇੱਥੇ ਜਗ੍ਹਾ ਵਿੱਚ ਇਹੀ ਅਸਲਾ ਇਸਤੇਮਾਲ ਹੁੰਦਾ ਸੀ। ਕਿਤੇ ਨਾਲ ਬਰੂਦੀ ਮਵਾਦ ਵੀ ਐਸੀ, ਲੇਕਿਨ ਤੀਰ ਕਮਾਨ ਵੀ ਨਾਲ ਚੱਲਦਾ ਰਹਿੰਦਾ ਸੀ। ਆਓ ਜ਼ਰਾ ਅੰਦਰ ਚੱਲ ਕੇ ਵੇਖੀਏ। ਹੁਣ ਅਸੀਂ ਜਿਹੜਾ ਇਸ ਹਵੇਲੀ ਦੇ ਬਿਲਕੁਲ ਅੰਦਰ ਆ ਕੇ ਖਲੋ ਗਏ ਤੇ ਇੱਥੇ ਤੁਸੀਂ ਵੇਖਿਆ ਜਿਹੜੇ ਸਾਹਮਣੇ ਘੋੜੀ ਖਲੋਤੀ ਹੈ, ਇਸ ਦਾ ਨਾਂ ਅਸਬੇ ਲੈਲਾ, ਜਿਹੜੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਸਭ ਤੋਂ ਪਸੰਦੀਦਾ ਘੋੜੀ ਸੀ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਘੋੜੀਆਂ ਦਾ ਬੜਾ ਹੀ ਸ਼ੌਕ ਸੀ। ਉਹਨਾਂ ਪਿੱਛੇ ਲੜੇ ਵੀ ਨੇ, ਬੜੀਆਂ ਜੰਗਾਂ ਵੀ ਕੀਤੀਆਂ। ਤੇ ਉਹ ਸਾਹਮਣੇ ਜਿਹੜੀ ਘੋੜੀ ਉਹ ਹਾਲੇ ਵੀ ਇੱਥੇ ਖਲੋਤੀ ਹੈ, ਉਹਦੇ ਉੱਤੇ ਸਮਾਨ ਵੀ ਲੱਗਿਆ, ਜ਼ੀਨ ਵੀ ਲੱਗੀ ਹੈ, ਰਾਸ ਵੀ ਲੱਗੀ ਹੈ, ਉਹ ਵੀ ਅਸੀਂ ਵੇਖ ਸਕਦੇ ਹਾਂ। ਤੇ ਇਹ ਸਪੈਸ਼ਲ ਘੋੜੀ ਉਹਨਾਂ ਦੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ, ਇਸ ਮਹਾਰਾਣੀ ਜਿੰਦ ਕੌਰ ਹੋਰਾਂ ਦੀ ਜਿਹੜਾ ਉਹ ਇਸ ਮਿਊਜ਼ੀਅਮ ਵਿੱਚ ਖਲੋਤੀ ਹੈ।